ਤੇ ਪ੍ਰਵੀਨ ਜੀ ਖਬਰਾਂ ਜੀ। ਵੱਲ ਵਧਦੇ ਹਾਂ। ਰਾਸ਼ਟਰਪਤੀ ਟਰੰਪ ਕਹਿੰਦੇ ਵੀ ਜਿਹੜੇ ਫਸਟ ਰਿਸਪੌਂਡਰਸ ਆ ਜੋ ਟੈਕਸਸ ਦੇ ਵਿੱਚ ਫਲੱਡਸ ਆਏ ਆ ਉਹਨਾਂ ਦੇ ਨਾਲ ਮੁਲਾਕਾਤ ਜਿਹੜੀ ਉਹ ਕਰਨ ਜਾ ਰਹੇ ਨੇ। ਸੋ ਸੈਂਟਰਲ ਟੈਕਸਸ ਦੇ ਵਿੱਚ ਜਿਹੜੇ ਡੈਡਲੀ ਫਲੱਡ ਸੀਗੇ ਜਿਨ੍ਹਾਂ ਕਰਕੇ ਸੈਂਕੜੇ ਲੋਕਾਂ ਤੋਂ ਵੱਧ ਦੀ ਜਿਹੜੀ ਉਹ ਮੌਤ ਹੋ ਚੁੱਕੀ ਆ ਜੀ। ਤੇ ਅਜੇ ਤਕਰੀਬਨ 100 ਤੋਂ ਵੱਧ ਲੋਕ 150 ਤੋਂ ਵੱਧ ਜਿਹੜੇ ਦੱਸੇ ਜਾ ਰਹੇ ਅਜੇ ਵੀ ਮਿਸਿੰਗ ਨੇ। ਉਹਨਾਂ ਦੀ ਭਾਲ ਜਿਹੜੀ ਉਹ ਜਾਰੀ ਆ। ਇੱਕ ਵਾਈਟ ਹਾਊਸ ਦੇ ਅਧਿਕਾਰੀ ਨੇ ਜਿਹੜੇ ਆ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ ਜਿਹੜਾ ਉਹ ਦੱਸਿਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਿਹੜੇ ਟੈਕਸਸ ਦੇ ਵਿੱਚ ਜਾ ਰਹੇ ਨੇ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਉਹ ਜਿਹੜੇ ਆ ਰਾਸ਼ਟਰਪਤੀ ਟਰੰਪ ਨੂੰ ਉਹਨਾਂ ਦੇ ਨਾਲ ਇਸ ਦੌਰੇ ਦੇ ਵਿੱਚ ਜਿਹੜਾ ਆ ਉਹ ਜੁਆਇਨ ਕਰਨਗੇ। ਸੋ ਲੋਕਲ ਅਫੀਸ਼ੀਅਲਸ ਤੋਂ ਜਿਹੜੀਆਂ ਬਰੀਫਿੰਗਸ ਲਈਆਂ ਜਾਣਗੀਆਂ। ਕੋਈ ਉਹਨਾਂ ਨੇ ਸਕੈਜੂਲ ਇਵੈਂਟ ਅੱਜ ਰੱਖੀ ਹੈ ਜਾਂ ਨਹੀਂ ਉਸ ਦੇ ਬਾਰੇ ਅਜੇ ਕੁਝ ਜਿਹੜਾ ਉਹ ਦੱਸਿਆ ਨਹੀਂ ਸੀ ਜਿਹੜਾ ਉਹ ਗਿਆ ਹੈਗਾ। ਸੋ ਪਰ ਇਹ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉੱਥੇ ਮੁਲਾਕਾਤ ਦੇ ਲਈ ਜਿਹੜੇ ਉਹ ਜਾਣਗੇ। ਉਧਰ ਜਿਹੜੀਆਂ ਬਜਟ ਲਿਮਿਟਸ ਹੈਗੀਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀਆਂ ਉਹਦੇ ਕਰਕੇ ਕਹਿੰਦੇ ਜਿਹੜੀ ਫੀਮਾ ਆ ਉਹ ਡਿਲੇ ਹੋਈ ਆ ਟੈਕਸਸ ਦੇ ਵਿੱਚ ਡਿਪਲੋਏ ਹੋਣ ਨੂੰ। ਫੀਮਾ ਦੇ ਇਹ ਜਿਹੜੀਆਂ ਚੀਜ਼ਾਂ ਨਵੀਆਂ ਰਿਪੋਰਟ ਸਾਹਮਣੇ ਆਈਆਂ ਸੀਗਾ ਵੀ ਫੀਮਾ ਦੇ ਦੁਆਰਾ ਜਿਹੜਾ ਸਰਚ ਐਂਡ ਰੈਸਕਿਊ ਐਫਰਟਸ ਆ ਉਹ ਕਈ ਘੰਟਿਆਂ ਬਾਅਦ ਜਿਹੜਾ ਉਹ ਸ਼ੁਰੂ ਹੋਇਆ। ਤੇ ਕਹਿੰਦੇ ਵੀ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਨੇ ਕ੍ਰਿਸਟੀ ਨਿਯਮ ਉਹਨਾਂ ਦੁਆਰਾ ਖੁਦ ਜਿਹੜੇ ਬਜਟ ਦੇ ਰੂਲਸ ਇੰਪੋਜ਼ ਕੀਤੇ ਗਏ ਸੀ ਉਹਨਾਂ ਕਰਕੇ ਇਹ ਜਿਹੜਾ ਸਲੋ ਡਾਊਨ ਦੇਖਿਆ ਗਿਆ ਹੈਗਾ ਆ। 2 ਦਿਨਾਂ ਬਾਅਦ ਜਦੋਂ ਬਹੁਤ ਭਾਰੀ ਮੀਂਹ ਪੈ ਚੁੱਕਾ ਸੀ ਗੁਆਡਾਲੂਪੇ ਜਿਹੜਾ ਰਿਵਰ ਆ ਦਰਿਆ ਆ ਉਹ ਫਲੱਡ ਦੇ ਨਾਲ ਹੜ੍ਹ ਦੇ ਨਾਲ ਜਿਹੜਾ ਉਹ ਵਹਿ ਰਿਹਾ ਸੀਗਾ। ਤੇ ਇੱਕ ਵੈਟਰਨ ਅਧਿਕਾਰੀ ਜਿਹੜੇ ਫੀਮਾ ਦੇ ਵਿੱਚ ਨੇ ਉਹਨਾਂ ਨੇ ਵਾਸ਼ਿੰਗਟਨ ਪੋਸਟ ਦੇ ਨਾਲ ਗੱਲ ਕਰਦੇ ਹੋਏ ਉਹਨਾਂ ਨੂੰ ਦੱਸਿਆ ਵੀ ਡਿਜ਼ਾਸਟਰ ਸੀਜ਼ਨ ਤੋਂ ਪਹਿਲਾਂ ਸਾਰਿਆਂ ਨੂੰ ਕਈ ਕੰਸਰਨ ਸੀਗੇ ਪਰ ਏਜੰਸੀ ਜਿਹੜੀ ਆ ਉਹ ਕੁਇਕਲੀ ਜਿਹੜੀਆਂ ਸਪੈਸ਼ਲਾਈਜ਼ਡ ਸਰਚ ਐਂਡ ਰੈਸਕਿਊ ਟੀਮਸ ਆ ਇਸ ਲਈ ਨਹੀਂ ਲਾ ਸਕੀ ਕਿਉਂਕਿ ਉਹਨਾਂ ਦੇ ਉੱਤੇ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀਗੀਆਂ। ਕਹਿੰਦੇ ਵੀ ਹਰ ਇੱਕ ਪਰਚੇਜ਼ ਕੰਟਰੈਕਟ ਤੇ ਗ੍ਰਾਂਟ ਜਿਹੜੀ $1 ਲੱਖ ਤੋਂ ਉੱਤੇ ਆ 100,000 ਤੋਂ ਉੱਤੇ ਆ ਉਸ ਨੂੰ ਖੁਦ ਜਿਹੜੇ ਪਰਸਨਲੀ ਹੋਮਲੈਂਡ ਸਿਕਿਉਰਿਟੀ ਦੇ ਸਕੱਤਰ ਕ੍ਰਿਸਟੀ ਨਿਯਮ ਆ ਉਹਨਾਂ ਨੂੰ ਅਪਰੂਵ ਕਰਨਾ ਜਿਹੜਾ ਉਹ ਪੈਂਦਾ ਆ। 1 ਦਰਜਨ ਤੋਂ ਵੱਧ ਮੌਜੂਦਾ ਤੇ ਸਾਬਕਾ ਫੀਮਾ ਦੇ ਅਧਿਕਾਰੀਆਂ ਨੇ ਇਸ ਚੀਜ਼ ਦੀ ਜਿਹੜੀ ਉਹ ਪੁਸ਼ਟੀ ਕੀਤੀ ਜਿਹੜੀ ਉਹ ਹੈਗੀ ਆ। ਸੋ $1 ਬਿਲੀਅਨ ਡਿਜ਼ਾਸਟਰਸ ਦੇ ਵਿੱਚ ਤੇਜ਼ੀ ਦੇ ਨਾਲ ਉਤਰਨਾ ਇਹ ਇੱਕ ਵੱਡੀ ਚੀਜ਼ ਦੀ ਜ਼ਰੂਰਤ ਹੁੰਦੀ ਆ ਤੇ $1 ਲੱਖ ਦੀਆਂ ਜਿਹੜੀਆਂ ਚੀਜ਼ਾਂ ਉਹ ਸੁਣਨ ਨੂੰ ਵੱਧ ਲੱਗਦਾ ਪਰ ਜਦੋਂ ਇਦਾਂ ਦੇ ਡਿਜ਼ਾਸਟਰਸ ਆਏ ਹੁੰਦੇ ਆ ਤਾਂ ਉਦੋਂ ਇਹ ਕੀਮਤਾਂ ਜਿਹੜੀਆਂ ਉਹ ਛੋਟੀਆਂ ਨਜ਼ਰ ਆਉਂਦੀਆਂ ਕਿਉਂਕਿ ਚੀਜ਼ਾਂ ਬਹੁਤ ਮਹਿੰਗੀਆਂ ਹੁੰਦੀਆਂ ਤੇ ਇਦਾਂ ਦੀਆਂ ਜਿਹੜੀਆਂ ਟੀਮਸ ਆ ਉਹਨਾਂ ਨੂੰ ਅਸੈਂਬਲ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਕਰਦੇ ਆ ਅਪਰੂਵਲ ਲੈਂਦੇ ਆ ਫਿਰ ਲੰਮਾ ਸਮਾਂ ਜਿਹੜਾ ਉਹ ਲੱਗ ਜਾਂਦਾ। ਸੋ ਇਸ ਲਈ ਕਹਿੰਦੇ ਤਕਰੀਬਨ 2 ਦਿਨ ਤੋਂ ਵੱਧ ਦਾ ਵਕਤ ਇਹਨਾਂ ਨੂੰ ਸਰਚ ਤੇ ਰੈਸਕਿਊ ਆਪਰੇਸ਼ਨਸ ਦੇ ਵਿੱਚ ਚਾਲੂ ਕਰਨ ਦੇ ਵਿੱਚ ਲੱਗ ਗਿਆ।